नमस्ते सत श्री अकाल दोस्तों, की हाल है? ठीक हो? अज थंबनेल ते जिहड़ी मैं फ़ोटो लाई है मेरे उस्ताद मोहतरम सैयद गुलाम अब्बास शाह साहब दी है। शाह साहब बड़े ही प्यारे इंसान, बड़े ही ज़हीनो फ़तीन वकील और बड़े शफीक बाप सन ते बड़ी शफीक उस्ताद सन। अल्लाह ताला उन्होंने वरीके रहमत करे, उन्हों की कबर नूर नाल रोशन कर दे। मैं जो कचहरी गया तो मैं शाह साहब ने ज्वाइन किया ते शाह साहब सीनियर सन, पर उन्हों की तबीयत जिहड़ी सी वो अपने जूनीयर्स वास्ते इंज ही सी जिवें कोई हमजोली हुंदा। वो बड़ी फ्रेंडली सन ते अपने प्रोफैशन दे विच भी बड़े वो ऑनेस्ट और बड़े सिर कढ़वे वकील सन। वो सिविल दे वो बादशाह सन। बड़ा लंबा चौड़ा ग्रुप सी। बिग नंबर जिहड़ा ना जी उन्होंने दे जूनीयर्स दा सी। जदों जांदे हुंदे सन कचहरी ते 12-14 जूनीयर जिहड़े ने वो ते हर वेले नाल हुंदे सन ते उन्हां कोलों चैंबर दे विच सिक्खण दा मौका मिलदा सी ते कोर्ट दे विच जदों पेश हुंदे सन वो भी एक लर्निंग दा मौका मिलदा सी। शाह साहब दे 2 बेटे सन। एक बेटा शहरयार जज सी ते वो ऐन जवानी दे विच वो शहीद हो गया। वो बड़ा सदमा लगा शाह साहब नूं। वो दुख ही बड़ा गहरा सी ते ਉਹਦੇ ਨਾਲ शाह साहब बड़े ਜਿਹੜੇ ਨਾ ਉਹ ਉਦਾਸ ਹੋ ਗਏ। ਉਹਦੇ ਬਾਅਦ ਫਿਰ ਜਿਹੜਾ ਨਾ ਉਹਨਾਂ ਦੀ ਤਬੀਅਤ ਦੇ ਵਿੱਚ ਬੜੀ ਚੇਂਜ ਆਈ। अल्लाह ताला शहरयार नूं वरीके रहमत करे और उन्हें जन्नतां च बुलंद मुकाम अता फरमाए। औलाद दा दुख रब किसे नूं ना दे। शाह साहब जूनीयर्स नूं बड़ी कोशिश करते हुंदे सन सिखाण दी, और जिहड़े सिखना चाहते सन उन्हां वास्ते ही वाज वेरी ओपन। शाह साहब बार दे सदर भी रहे ते जदों असीं गए सां ते उन्हां दे जिहड़े हम असर और जिहड़े उन्हां दे दोस्त सन मोहम्मद खान जसपाल साहब, तसद्दक बलोच साहब और चांडिया साहब, ये सारे उन्हां दे जिहड़े ना जी बड़ी सन। ते शाह साहब आप भी इलैक्शन लड़ते सन। फिर उन्हां दा जिहड़ा ग्रुप सी वो भी हर इलैक्शन दे विच हिस्सा लैंदे सन ते खूब गहमा गहमी रहनी ते खूब रौनक रहनी। वेखो मन लगदा है कूंजा, इन्हां नूं असीं जिहड़ा कूंजा आखने जी ये वो परिंदा है, क्यों जे उड़दियां नाल ही सफबंदी कर लैंदियां न, अपनी तरतीब बना लैंदियां न। मुर्गाबी भी बाहर निकल के फिरदी है पी। अच्छा, मैं फेसबुक ते पढ़दा कई बारी कोई फौतगी दा कोई किसे कोई लिखना होए ना तो वो जिहड़े कई
ਬੰਦਿਆਂ ਨੇ ਅੰਗਰੇਜ਼ੀ 'ਚ ਮੈਸੇਜ ਲਿਖਿਆ ਹੁੰਦਾ ਅਤੇ ਉਹਨਾਂ ਲਿਖਿਆ ਹੁੰਦਾ ਕਿ ਫਲਾਣਾ ਹੈਜ਼ ਬਿਨ ਪਾਸਡ ਅਵੇ। ਉਹ ਬਾਈ ਉਹਦੇ 'ਚ ਬਿਨ ਨਹੀਂ ਲਾਉਣਾ, ਹੈਜ਼ ਪਾਸਡ ਅਵੇ। ਅਤੇ ਦੋ ਲਫ਼ਜ਼ ਨੇ ਜੀ ਅੰਗਰੇਜ਼ੀ ਦੇ। ਇੱਕ ਲਫ਼ਜ਼ ਹੈ ਜੀ LOOSE, ਜਿਹਨੂੰ ਆਮ ਤੌਰ 'ਤੇ ਅਸੀਂ ਗਲਤ ਪੜ੍ਹਦੇ ਹਾਂ। ਹੁਣ ਅਸੀਂ ਪੜ੍ਹਦੇ ਹਾਂ ਲੂਜ਼, ਯਾਨੀ ਅਗਰ ਕੋਈ ਕਿਸੇ ਸ਼ਾਇਦ ਦਾ ਢੱਕਣ ਛੱਕਣ ਉਹ ਢਿੱਲਾ ਹੋਏ ਤਾਂ ਉਹਨਾਂ ਆਖਦੇ ਜੀ ਇਹ ਲੂਜ਼ ਹੋ ਗਿਆ, ਕਿਸੇ ਕੁਰਸੀ ਦੀ ਲੱਤ ਲੂਜ਼ ਹੋ ਗਈ ਹੈ। ਹੁਣ ਅਸੀਂ ਗਲਤ ਪੜ੍ਹਦੇ ਹਾਂ, ਹੁਣ ਪੜ੍ਹਨਾ ਹੈ ਲੂਸ। ਉਹ ਸੀਨ ਦੀ ਆਵਾਜ਼ ਲਾਸਟ 'ਤੇ ਲੈ ਕੇ ਆਉਣੀ ਹੈ, ਲੂਸ। ਅਤੇ ਦੂਜਾ ਲਫ਼ਜ਼ ਹੈ LOSE, ਜਿਹਦਾ ਮਤਲਬ ਹੁੰਦਾ ਹੈ ਕੋਈ ਖੋ ਦੇਣਾ, ਨੁਕਸਾਨ ਹੋ ਜਾਣਾ। ਅਤੇ ਉਹ ਲੂਜ਼ ਪੜ੍ਹਨਾ, ਉਹ ਲੂਜ਼ ਹੈ LOSE ਲੂਜ਼। ਅਤੇ ਜਿਹੜਾ OOSE ਹੈ ਉਹ ਲੂਜ਼ ਹੈ। ਅੱਜ ਪਾਕਿਸਤਾਨ ਗੱਲ ਹੋਈ ਅਤੇ ਪਤਾ ਲੱਗਾ ਜੀ ਡੇਂਗੀ ਦੇ ਬੜੇ ਰੌਲੇ ਨੇ। ਉਹ ਚੂੰਕਿ ਪਾਣੀ ਬਹੁਤ ਖਲੋਤਾ ਹੈ ਅਤੇ ਪਾਣੀ ਜਿਹੜਾ ਉਹਦੇ ਵਿੱਚ ਤਾਂ ਡੇਂਗੀ ਬਹੁਤ ਪਰਵਰਿਸ਼ ਪਾਉਂਦਾ ਅਤੇ ਖੌਫਨਾਕ ਸੂਰਤ ਹਾਲ ਹੈ ਜੀ। ਅੱਲਾ ਸੋਹਣਾ ਕਰਮ ਕਰੇ ਅਤੇ ਇਹ ਪਾਣੀ ਦੇ ਨਿਕਾਸ 'ਤੇ ਕੋਈ ਇੰਤਜ਼ਾਮਾਤ ਹੋ ਜਾਣ। ਹਕੂਮਤ ਦੀ ਪ੍ਰਾਇਓਰਟੀ ਜਿਹੜੀ ਹੈ ਉਹ ਨਾ ਸੈਲਾਬ ਜ਼ਦਗਾਨ ਨੂੰ, ਨਾ ਬਿਮਾਰੀਆਂ ਅਤੇ ਨਾ ਜਿਹੜਾ ਸਿਰ ਚੜਿਆ ਖਲੋਤਾ ਕਹਿਤ ਹੈ। ਇੰਪੋਰਟਡ ਹਕੂਮਤ ਦੀ ਜਿਹੜੀ ਪ੍ਰਾਇਓਰਟੀ ਹੈ ਉਹ ਜਵਾਈ ਰਾਜਾ ਦੀ ਉਹਦਾ ਪਾਵਰ ਪਲਾਂਟ ਦੀ ਇੰਪੋਰਟ ਹੈ, ਉਹ ਸਸਤੀ, ਜਲਦੀ ਅਤੇ ਘੱਟ ਕਿਰਾਏ 'ਚ ਹੋ ਜਾਏ। ਹਾਂਜੀ, ਅਤੇ ਸਾਰੇ ਬਿਜ਼ਨਸ ਜਿਹੜੇ ਨੇ ਉਹ ਉਹਨਾਂ ਨੇ ਸਸਪੈਂਡ ਕੀਤੇ ਨੇ। ਉਹਨਾਂ ਆਖਿਆ ਜੀ ਇਹ ਕਰੋ। ਅੱਲਾਹ ਤਾਲਾ ਇਹਨਾਂ ਨੇਕ ਹਦਾਇਤ ਦੇ। ਉਹ ਜਲਦੀ ਇਸ ਤੋਂ ਵੀ ਫਟਾਫਟ ਪਾਵਰ ਪਲਾਂਟ ਲੱਗੇ ਅਤੇ ਹਕੂਮਤ ਵਿੱਚ ਵੀ ਆਪ ਹੀ ਹੋਏ ਉਸ ਪਾਵਰ ਪਲਾਂਟ ਦੇ ਨਾਲ ਮੀਆਂ ਮਨਸ਼ਾ ਦੇ ਪਾਵਰ ਪਲਾਂਟ ਜਾਂ ਕੋਈ ਐਗਰੀਮੈਂਟ ਹੋ ਜਾਏ ਜਿਹਦੇ 100 ਦੀ ਸ਼ਾਇਦ 1000 ਦੀ ਡੀਲ ਹੋਵੇ ਅਤੇ ਅਗਲੇ 25-30 ਸਾਲ ਦੀਆਂ ਰੋਟੀਆਂ ਖਰੀਆਂ ਹੋ ਜਾਣ। ਉਹ ਬਿਜਲੀ ਬਣਾਏ ਨਾ ਬਣਾਏ, ਆਵਾਮ ਦਾ ਕਚੂਮਰ ਕੱਢ ਕੇ ਜਿਹੜਾ ਟੈਕਸ ਇਕੱਠਾ ਹੁੰਦਾ ਉਸ ਤੋਂ ਉਸ ਪਾਵਰ ਪਲਾਂਟ ਦੇ ਓਨਰਸ ਨੂੰ ਅਦਾਇਗੀਆਂ ਅਰਬਾਂ ਦੇ ਵਿੱਚ ਹੁੰਦੀਆਂ ਰਹਿਣ ਅਤੇ ਮੌਜੂ ਲੱਗਾ ਰਹੇ। ਪਤਾ ਨਹੀਂ ਕਦੋਂ ਇਸ ਆਵਾਮ ਦੇ ਬਾਰੇ, ਇਸ ਮਸਕੀਨ ਆਵਾਮ ਦੇ ਬਾਰੇ ਇਹਨਾਂ ਲੋਕਾਂ ਸੋਚਣਾ। ਦੁਆ ਕਰਿਆ ਕਰੋ ਕਿ ਅੱਲਾਹ ਤਾਲਾ ਸਾਨੂੰ ਕੋਈ ਹਮਦਰਦ ਅਤੇ ਅਕਲਮੰਦ ਹੁਕਮਰਾਨ ਅਤਾ ਫਰਮਾ ਦੇ, ਜਿਹਦਾ ਕੋਈ ਵਿਜ਼ਨ ਹੋਏ, ਕੋਈ ਸੋਚ ਹੋਵੇ ਅਤੇ ਜਿਹੜਾ ਆਪਣੇ ਆਪ ਨੂੰ ਮੋਰਟਲ ਸਮਝਦਾ। ਇਹ ਤਾਂ ਇਮੋਰਟਲ ਸਮਝਦੇ ਨੇ ਆਪਣੇ ਆਪ ਨੂੰ। ਇਹ ਸਮਝਦੇ ਨੇ ਅਸਾਂ ਇੱਥੇ ਬੈਠੇ ਰਹਿਣਾ। ਇਹਨਾਂ ਹੁਣ ਇਤਨੀ ਦੌਲਤ ਇਕੱਠੀ ਕਰ ਲਈ ਹੈ ਕਿ ਇਹਨਾਂ ਦੀਆਂ 7 ਪੁਸ਼ਤਾਂ ਵੀ ਉਹ ਵਰਤਣ 'ਤੇ ਖ਼ਤਮ ਨਹੀਂ ਹੁੰਦੀ, ਪਰ ਹਵਸ ਇੱਕ ਮੁੱਕਣ ਦਾ ਨਾਂ ਹੀ ਨਹੀਂ ਪਿਲਾਉਂਦੀ। ਅੱਲਾ ਸੋਹਣਾ ਕਰਮ ਕਰੇ ਜੀ। ਅੱਲਾਹ ਤਾਲਾ ਸਾਨੂੰ ਸਿੱਧੇ ਰਸਤੇ ਚੱਲਣ ਦੀ ਤੌਫੀਕ ਅਤਾ ਫਰਮਾਏ। ਵੀ ਉਹਦੀ ਤੌਫੀਕ ਨਾਲ ਹੀ ਹੁੰਦਾ, ਵਰਨਾ ਬੰਦੇ ਜਦੋਂ ਕੁਰਾਏ ਪੈ ਜਾਂਦੇ ਨੇ ਤਾਂ ਫਿਰ ਅੱਲਾਹ ਤਾਲਾ ਉਹਨਾਂ ਦੇ ਦਿਲਾਂ 'ਤੇ ਮੋਹਰਾਂ ਲਾ ਛੱਡਦਾ ਅਤੇ ਉਹਨਾਂ ਦੇ ਕੰਨ ਹਨ ਪਰ ਉਹ ਸੁਣਦੇ ਨਹੀਂ, ਉਹਨਾਂ ਦੀਆਂ ਅੱਖੀਆਂ ਹਨ ਪਰ ਉਹ ਵੇਖਦੇ ਨਹੀਂ। ਅਤੇ ਇਹਨਾਂ ਦੀਆਂ ਅੱਖਾਂ ਉਦੋਂ ਹੀ ਖੁੱਲ੍ਹਣੀਆਂ ਜਦੋਂ ਮੌਤ ਨੇ ਇਹਨਾਂ ਦੀ ਅੱਖ ਬੰਦ ਕਰ ਦੇਣੀ ਹੈ ਅਤੇ ਪਤਾ ਲੱਗਣਾ ਉਹ ਅਸਲੀ ਦੁਨੀਆ 'ਤੇ ਆ ਗਈ ਹੈ ਅਤੇ ਉੱਥੋਂ ਵਾਪਸੀ ਦਾ ਅਤੇ ਫਿਰ ਅਮਲ ਦਾ ਕੋਈ ਚਾਂਸ ਨਹੀਂ।
फिर उत्थे ही भुगतना। नबी करीम सल्लल्लाहु अलैहि वसल्लम ने फरमाया कि जो अपने आस्ते पसंद करते हो वही अपने मुसलमान भाई आस्ते पसंद करो। ते अज असी अपने हल वेखिए असी की करते हैं। ये बड़ा बड़ा गुनाह है। कोशिश करिए कि असी अपने दिलों नूं साफ कर लीए ते जिंदगी खूबसूरत हो जाए दी। अल्लाह ताला सानू नेकी दी हदायत अता फरमाए ते साडे दिलों नूं काले होण तो और उस मोहर तो अल्लाह ताला सानू महफूज रखे, जिहदे बाद फिर बेहतरी दी सूरत नहीं रहिंदी। ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖੀਏ ਵੀ ਤੇ ਕੰਨਾਂ ਨਾਲ ਸੁਣੀਏ ਵੀ ਤੇ ਅਮਲ ਵੀ ਕਰੀਏ। ਚਲੋ ਜੀ, ਰੱਬ ਰਾਖਾ, ਮਿਲਣੇ ਆ ਫਿਰ ਬ੍ਰੇਕ ਦੇ ਬਾਅਦ। ਅੱਲਾਹ ਤਾਲਾ ਸਾਨੂੰ ਆਸਾਨੀਆਂ ਅਤਾ ਫਰਮਾਏ ਤੇ ਆਸਾਨੀਆਂ ਤਕਸੀਮ ਕਰਨ ਦਾ ਸ਼ਰਫ ਅਤਾ ਫਰਮਾਏ। ਰੱਬ ਰਾਖਾ।